ਬਾਦਲ ਕਿਆਂ ਤੋਂ ਨਿਰਾਸ਼ ਹੋਏ ਲੋਕਾਂ ਨੇ ਫਿਰ ਕਾਂਗਰਸ ਵੱਲ ਦੇਖਿਆ ਸੀ। ਕਾਂਗਰਸ ਨੇ ਵੀ ਜੋ ਚੰਦ ਚਾੜੇ ਆ 5 ਸਾਲ ਦੇ ਵਿੱਚ, ਪਹਿਲੋਂ ਕੈਪਟਨ ਨੇ, ਫਿਰ ਚੰਨੀ ਹੋਣਾ ਨੇ ਬੇਅਦਬੀ ਦੇ ਮਸਲੇ ਉੱਤੇ ਕੱਖ ਨਹੀਂ ਕਰ ਸਕੇ। ਬਰਗਾੜੀ ਕਾਂਡ ਦਾ ਕਿ ਉੱਥੇ ਜਿਹੜੇ ਉੱਚੜ ਪੁਲਸੀਆਂ ਨੇ ਸਿੱਖਾਂ ਨੂੰ ਗੋਲੀਆਂ ਮਾਰੀਆਂ, ਡਾਂਗਾ ਮਾਰੀਆਂ, ਕੋਈ ਹੱਲ ਨਹੀਂ ਦਵਾ ਸਕੇ, ਕੋਈ ਇਨਸਾਫ ਨਹੀਂ ਕਰਵਾ ਸਕੇ। ਕੇਜਰੀਵਾਲ ਦੀ ਪਾਰਟੀ ਦਾ ਜਿਹੜਾ ਆਧਾਰ ਆ ਉਹਦਾ ਸਾਰਾ ਕੁਝ ਪੰਥ ਅਤੇ ਪੰਜਾਬ ਦੇ ਸਿਰ, ਪਰ ਇਹਨਾਂ ਲੋਕਾਂ ਨੇ ਇਸ ਗੱਲ ਦੀ ਕੋਈ ਕਦਰ ਨਹੀਂ ਪਾਈ। ਅਕਿਰਤ ਘਣਤਾ ਜਿਹੜੀ ਆ ਉਹ ਦਿਖਾਈ। ਆਈਟੀ ਸੈੱਲ ਨੂੰ ਡਿਊਟੀਆਂ ਦੇ ਦਿੱਤੀਆਂ ਗਈਆਂ ਨੇ ਕਿ ਜਿਹੜਾ ਵੀ ਬੰਦਾ ਭੁੱਲਰ ਦੇ ਮਸਲੇ ਤੇ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਮਸਲੇ ਤੇ ਕੋਈ ਗੱਲ ਕਰਦਾ, ਉਹਨੂੰ ਘੇਰ ਲਓ, ਉਹਨੂੰ ਜਲੀਲ ਕਰੋ, ਉਹਨੂੰ ਅਪਸ਼ਬਦ ਵਰਤੋ। ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨ ਦੇ ਰਾਜਨੀਤਿਕ ਮਾਮਲਿਆਂ ਦੇ ਇੰਚਾਰਜ ਸਰਦਾਰ ਸੁਖਦੇਵ ਸਿੰਘ ਫਗਵਾੜਾ ਨੇ ਕੁਝ ਦਸਤਾਵੇਜ਼ ਪ੍ਰੈਸ ਨੂੰ ਜਾਰੀ ਕਰਦਿਆਂ ਕਿਹਾ ਕਿ ਇੱਕ ਪਾਸੇ 2014 ਦੇ ਵਿੱਚ ਸਿੱਖਾਂ ਦੀ ਹਮਦਰਦੀ ਲੈਣ ਲਈ ਤੇ ਵਿਦੇਸ਼ੀ ਸਿੱਖਾਂ ਤੋਂ ਮੋਟਾ ਚੰਦਾ ਲੈਣ ਲਈ ਕੇਜਰੀਵਾਲ ਖੁਦ ਚਿੱਠੀ ਲਿਖ ਕੇ ਭਾਈ ਭੁੱਲਰ ਦੀ ਰਿਹਾਈ ਦੀ ਹਮਾਇਤ ਕਰ ਰਿਹਾ ਸੀ। ਉਹਨਾਂ ਕਿਹਾ ਕਿ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਸਪਸ਼ਟ ਕਰਨ ਕਿ ਭਾਈ ਭੁੱਲਰ ਸਮੇਤ 8 ਬੰਦੀ ਸਿੰਘਾਂ ਦੀ ਰਿਹਾਈ ਦੇ ਖਿਲਾਫ ਬਿੱਟੇ ਵੱਲੋਂ ਪਾਈ ਪਟੀਸ਼ਨ ਮਾਨਯੋਗ ਸੁਪਰੀਮ ਕੋਰਟ ਵੱਲੋਂ ਰੱਦ ਕਰਕੇ ਰਿਹਾਈ ਦਾ ਸਮਰਥਨ ਕੀਤਾ ਜਾਂਦਾ ਹੈ। ਪਰ ਕੇਜਰੀਵਾਲ ਸਰਕਾਰ ਨੇ ਭਾਈ ਭੁੱਲਰ ਦੀ ਰਿਹਾਈ ਕਿਸ ਆਧਾਰ ਤੇ ਰੱਦ ਕੀਤੀ? ਇੱਥੇ ਲੋਕ ਕਹਿੰਦੇ ਨੇ ਭਾਈ ਜਿਹੜੀ ਹੰਕਾਰ ਤੇ ਹੈਂਕੜ ਵਾਲੀ ਬੋਲੀ ਤੁਹਾਡੀ ਹੁਣ ਹੋਈ ਪਈ ਆ, ਜੇ ਤੁਹਾਡੇ ਕੋਲੇ ਕੋਈ ਤਾਕਤ ਨਹੀਂ, ਕੋਈ ਸੱਤਾ ਨਹੀਂ, ਤੇ ਜਦੋਂ ਤੁਹਾਡੇ ਕੋਲੇ ਤਾਕਤ ਆਜੂ, ਸੱਤਾ ਆਜੂਗੀ, ਫਿਰ ਤੁਸੀਂ ਕੀ ਕਰੋ? ਵੋਟਾਂ ਦੇ ਮੌਕੇ ਇਹ ਤੱਥ ਨਸ਼ਰ ਹੋਣ ਨਾਲ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ 4 ਵਾਰ, ਇੱਕ ਵਾਰ 2 ਵਾਰ ਨਹੀਂ, 4 ਵਾਰ ਕੇਜਰੀਵਾਲ ਨੇ ਫਾਈਲ ਰੱਦ ਕੀਤੀ ਹੋਈ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੋਣਾਂ ਦਾ ਮਾਹੌਲ ਆ ਤੇ ਹਰ ਗੱਲ ਜਿਹੜੀ ਆ ਉਹ ਪੰਥ ਤੇ ਪੰਜਾਬ ਨਾਲ ਅਸੀਂ ਇਸ ਦੌਰਾਨ ਕਰਨੀ ਚਾਹੁੰਦੇ ਹਾਂ। ਸਾਡੇ ਕੌਮ ਦੇ, ਸਾਡੇ ਪੰਥ ਦੇ ਕੁਝ ਮਸਲੇ ਆ, ਕੁਝ ਮੁੱਦੇ ਆ ਜਿਨ੍ਹਾਂ ਦਾ ਚੋਣਾਂ ਮੌਕੇ ਚਰਚਾ ਹੋਣਾ ਅਤ ਜ਼ਰੂਰੀ ਹੈ। ਪਰ ਜਿਹੜੀਆਂ ਭਾਰਤੀ ਮੁੱਖ ਧਾਰਾ ਦੀਆਂ ਇਹ ਸਿਆਸੀ ਪਾਰਟੀਆਂ ਨੇ ਉਹ ਉਹਨਾਂ ਮੁੱਦਿਆਂ ਨੂੰ ਇਗਨੋਰ ਕਰਕੇ, ਅੱਖੋਂ ਪਰੋਖੇ ਕਰਕੇ ਹੋਰ ਮੁੱਦੇ ਜਿਹੜੇ ਨੇ ਉਹ ਲਿਆ ਕੇ ਚੋਣ ਲੜਨੀਆਂ ਚਾਹੁੰਦੀ। ਕਹਿੰਦੇ ਜੀ ਵਿਕਾਸ ਦੇ ਮੁੱਦੇ ਹੋਣੇ ਚਾਹੀਦੇ ਆ, ਬੇਰੁਜ਼ਗਾਰੀ ਆ, ਅਨਪੜ੍ਹਤਾ ਆ, ਲੋਕਾਂ ਦਾ ਇੱਥੋਂ ਪ੍ਰਵਾਸ ਆ, ਹੋਰ ਬੜੇ ਮੁੱਦੇ ਜਿਹੜੇ ਆਰਥਿਕ ਤੌਰ ਦੇ ਉੱਤੇ ਅਰਥਚਾਰੇ ਨਾਲ ਜੁੜੇ ਹੋਏ ਮੁੱਦੇ ਆ। ਇਦਾਂ ਦੀਆਂ ਗੱਲਾਂ ਸਿਆਸੀ ਧਿਰਾਂ ਕਰ ਰਹੀ। ਕੋਈ ਕਹਿੰਦਾ ਅਸੀਂ ਨਵਾਂ ਪੰਜਾਬ ਬਣਾ ਦੇਣਾ, ਕੋਈ ਕਹਿੰਦਾ ਰੰਗਲਾ ਪੰਜਾਬ ਬਣਾ ਦੇਣਾ। ਸਾਰੀਆਂ ਸਿਆਸੀ ਪਾਰਟੀਆਂ ਆਪੋ ਆਪਣੇ ਢੰਗ ਤਰੀਕਿਆਂ ਨਾਲ ਆਪਦੀ ਗੱਲ ਕਹਿ ਰਹੀਆਂ ਨੇ, ਪਰ ਜਿਹੜਾ ਅਸਲ ਮੁੱਦਾ, ਜਿਹੜਾ ਲੋਕਾਂ ਦਾ, ਪੰਥ ਦਾ, ਜਿਹੜਾ ਇਸ ਧਰਤੀ ਉੱਤੇ, ਪੰਜਾਬ ਦੀ ਧਰਤੀ ਉੱਤੇ ਸਿੱਖੀ ਨੂੰ ਖਤਰਾ ਹੋਇਆ ਹੈ, ਜਿਸ ਹਿਸਾਬ ਦੇ ਨਾਲ ਸਿੱਖ ਧਰਮ ਨੂੰ, ਸਿੱਖ ਬੋਲੀ ਨੂੰ, ਸਿੱਖ ਰਵਾਇਤਾਂ ਨੂੰ, ਸਿੱਖ ਪਰੰਪਰਾਵਾਂ ਨੂੰ, ਇੱਥੋਂ ਤੱਕ ਕਿ ਸਾਡਾ ਇਸ਼ਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਸੁਰੱਖਿਅਤ ਨਹੀਂ ਹੈ। ਤੇ ਆਏ ਦਿਨ ਹਮਲੇ ਹੋ ਰਹੇ ਆ, ਬੇਅਦਬੀਆਂ ਹੋ ਰਹੀਆਂ ਨੇ, ਤੇ ਇਹਨਾਂ ਬੇਅਦਬੀਆਂ ਦਾ ਰੂਪ ਸਰੂਪ ਇਹ ਆ ਵੀ ਹੁਣ ਤਖਤ ਜਿਹੜੇ ਆ, ਤਖਤ ਸ੍ਰੀ ਕੇਸਗੜ੍ਹ ਅਨੰਦਪੁਰ ਸਾਹਿਬ ਹਮਲਾ ਹੋਇਆ 1 ਮਹੀਨਾ ਪਹਿਲਾਂ। ਇਹਨਾਂ ਦਿਨਾਂ ਦੇ ਵਿੱਚ ਆਪਾਂ ਸਾਰਿਆਂ ਨੇ ਕਿੰਨਾ ਦਿਲ ਦੁਖੀ ਹੋਇਆ ਜਿੱਦਣ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਹਮਲਾ ਹੋ। ਔਰ ਇਹ ਜਿਹੜਾ ਸਾਰਾ ਕੁਝ ਚੱਲ ਰਿਹਾ, ਇਹਦੇ ਬਾਰੇ ਕੋਈ ਕਹਿੰਦਾ ਜੀ ਉਹ ਫਲਾਨੀ ਪਾਰਟੀ ਦਾ ਜਾਂ ਫਲਾਨੇ ਏਜੰਸੀ ਦਾ। ਹਕੀਕਤ ਇਹ ਆ ਕਿ ਭਾਰਤੀ ਹਕੂਮਤ ਦਾ ਏਜੰਡਾ ਵਾ ਕਿ ਸਿੱਖਾਂ ਨੂੰ ਇੰਨਾ ਜਲੀਲ ਕਰਨਾ, ਇੰਨਾ ਸਤਾਉਣਾ ਹੈ ਕਿ ਸਿੱਖੋ, ਜੇਕਰ ਤੁਸੀਂ ਆਪਦੇ ਵੱਖਰੇਪਣ ਦਾ ਰਾਗ ਕਿ ਸਿੱਖ ਇੱਕ ਅੱਡਰੀ ਵਿਲੱਖਣ ਹੋਂਦ ਹਸਤੀ ਵਾਲੀ ਕੌਮ ਆ, ਜੇ ਤੁਸੀਂ ਇਹ ਗੱਲ ਕਹਿਣੋਂ ਨਾ ਹਟੇ ਤਾਂ ਅਸੀਂ ਤੁਹਾਨੂੰ ਇੰਨਾ ਜ਼ਿਆਦਾ ਸਤਾਵਾਂਗੇ, ਇੰਨਾ ਦੁਖੀ ਕਰਾਂਗੇ, ਇੰਨਾ ਤੰਗ ਪਰੇਸ਼ਾਨ ਕਰਾਂਗੇ। ਕਹਿਣ ਤੋਂ ਭਾਵੇਂ ਆ ਵੀ ਜਿੱਦਣ ਸਿੱਖਾਂ ਨੇ ਨਾਗਪੁਰ ਵਿੱਚ ਮੱਥਾ ਟੇਕ ਕੇ ਕਹਿਤਾ ਕਿ ਜੀ ਅਸੀਂ ਆਪਦਾ ਵੱਖਰੇ ਹੋਣ ਦਾ, ਖਾਲਿਸਤਾਨ ਤਾਂ ਕੀ, ਅਸੀਂ ਖਾਲਸੇ ਸਿਧਾਂਤ ਦਾ, ਖਾਲਸੇ ਸਰੂਪ ਦਾ ਜਿਹੜਾ ਵੱਖਰਾਪਣ ਉਹ ਵੀ ਛੱਡਦੇ ਹਾਂ, ਉਸ ਤੋਂ ਬਾਅਦ ਚ ਇੱਥੇ ਬੇਅਦਬੀਆਂ ਨਹੀਂ ਹੋਈ। ਸੋ ਜਿਹੜਾ ਇਹ ਇੱਕ ਜੰਗ, ਇੱਕ ਹਮਲਾ ਹੋ ਰਿਹਾ, ਇਹਦੇ ਬਾਰੇ ਇਸ ਵੇਲੇ ਆ ਜਿਹੜੇ ਸਾਡੇ ਹਿੱਤਾਂ ਦੀ ਰਾਖੀ ਕਰਨ ਦਾ ਦਾਅਵਾ ਕਰਦੇ ਆ ਵੀ ਅਸੀਂ ਪੰਜਾਬ ਦੇ ਹੱਕਾਂ ਦੀ, ਹਿੱਤਾਂ ਦੀ ਗੱਲ ਕਰਨ ਵਾਲੇ, ਇਹ ਸਾਰੇ ਸਿਆਸੀ ਦਲ ਇਸ ਪਾਸੋਂ ਟਾਲਾ ਵੱਟੀ ਬੈਠੇ ਆ
ਕਿ ਪੰਜਾਬ ਦੀ ਧਰਤੀ ਉੱਤੇ ਸਿੱਖੀ ਕਿਵੇਂ ਬਚੂਗੀ, ਸਿੱਖ ਕਿਵੇਂ ਬਚਣਗੇ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਤੇ ਹੋਰ ਸਿੱਖ ਜੁਝਾਰੂਆਂ ਦਾ ਮਸਲਾ ਵੀ ਜਿਹੜਾ ਹੈ ਉਹ ਵੀ ਇਸੇ ਤਰ੍ਹਾਂ ਦਾ ਹੀ ਹੈ। ਆਪਾਂ ਚਰਚਾ ਕੀਤੀ ਸੀ ਕੱਲ ਦੇ ਪ੍ਰੋਗਰਾਮ ਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਕਾਗਜ਼ ਜਿਹੜੇ ਆ, ਫਾਈਲ ਜਿਹੜੀ ਆ, ਕਿਸ ਤਰੀਕੇ ਨਾਲ 4 ਵਾਰੀ 4 ਟਾਈਮ 4 ਵਾਰੀ ਕੇਜਰੀਵਾਲ ਨੇ ਰੱਦ ਕੀਤੀ। ਅੱਜ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਭਗਵੰਤ ਮਾਨ ਨੂੰ ਆਪਦਾ ਕੈਂਡੀਡੇਟ ਮੁੱਖ ਮੰਤਰੀ ਦੇ ਅਹੁਦੇ ਲਈ ਐਲਾਨਿਆ ਤੇ ਉੱਥੇ ਅਕਾਲ ਯੂਥ ਨਾਮੀ ਨੌਜਵਾਨਾਂ ਨੇ, ਸਿੱਖ ਜਥੇਬੰਦੀ ਨੇ ਕਾਫੀ ਗਹਿ ਗੱਡਮਾ ਵਿਰੋਧ ਵੀ ਕੀਤਾ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਮਸਲਾ ਜਿਹੜਾ ਹੈ ਉਹਦੇ ਉੱਤੇ ਕੇਜਰੀਵਾਲ ਦਾ ਗਲਤ ਰਵੱਈਆ ਹੈ। ਥਾਂ ਥਾਂ ਦੇ ਉੱਤੇ ਧਰਨੇ ਮੁਜ਼ਾਹਰੇ ਜਿਹੜੇ ਆ ਦਿਨੋਂ ਦਿਨ ਵੱਧ ਰਹੇ ਆ, ਪਰ ਕੇਜਰੀਵਾਲ ਤੇ ਉਹਦੀ ਜਿਹੜੀ ਫੌਜ ਆ ਉਹਨਾਂ ਨੇ ਇੱਕ ਨਵਾਂ ਹੀ ਰਾਹ ਫੜ ਲਿਆ। ਉਹ ਪੁਰਾਣੀਆਂ ਚਿੱਠੀਆਂ ਕੱਢ ਕੱਢ ਕੇ ਸਿੱਟੀ ਜਾਂਦੇ ਆ ਵੀ ਅਸੀਂ ਤਾਂ ਜੀ ਪਹਿਲਾਂ ਹੀ ਰਾਸ਼ਟਰਪਤੀ ਨੂੰ ਕਿਹਾ ਸੀਗਾ ਜੀ, ਅਸੀਂ ਤਾਂ ਜੀ ਪਹਿਲਾਂ ਹੀ ਚਾਹੁੰਦੇ ਆ। ਭਾਈ ਜਿਹੜਾ ਤੁਸੀਂ ਚੰਗਾ ਕੀਤਾ, ਤੁਹਾਡਾ ਧੰਨਵਾਦ ਕੀਤਾ ਹੋਣਾ ਕੌਮ ਨੇ ਉਸ ਟਾਈਮ ਜਦੋਂ ਤੁਸੀਂ ਕੇਜਰੀਵਾਲ ਜੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਉਪਰਾਲੇ ਕੀਤੇ ਜਾਂ ਰਾਸ਼ਟਰਪਤੀ ਤੋਂ ਸਜ਼ਾ ਮਾਫ ਕਰਾਉਣ ਲਈ ਚਿੱਠੀਆਂ ਲਿਖੀਆਂ, ਉਹਨਾਂ ਸਾਰਿਆਂ ਲਈ ਤੁਹਾਡਾ ਧੰਨਵਾਦ। ਪਰ ਜਿਹੜਾ ਸਾਰਾ ਕੁਝ ਕਰਨ ਕਰਾਉਣ ਤੋਂ ਬਾਅਦ ਆ ਜਿਹੜੀ ਖੀਰ ਬਣਾ ਕੇ ਵਿੱਚ ਉਹਦੇ ਸਵਾਹ ਪਾਈ ਆ, ਇਹਦੇ ਬਾਰੇ ਸਾਡੇ ਨਾਲ ਗੱਲ ਕਰੋ। ਇਹਦੇ ਬਾਰੇ ਤੁਸੀਂ ਬਚਦੇ ਫਿਰਦੇ ਹੋ, ਭੱਜਦੇ ਫਿਰਦੇ ਹੋ, ਬੁੱਲ ਤੋਂ ਬੁੱਲ ਨਹੀਂ ਚੱਕਦੇ। ਔਰ ਘੱਟੋ ਘੱਟ 1 ਮਹੀਨਾ ਹੋ ਗਿਆ, ਦਸੰਬਰ ਮਹੀਨੇ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਗੱਲ ਖਤਮ ਹੋ ਗਈ ਸੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਤੇ ਬਾਕੀ ਸਿੰਘਾਂ ਦੀ ਰਿਹਾਈ ਦੇ ਉੱਤੇ ਜਿਹੜਾ ਸਟੇ ਸੀਗਾ, ਰੋਕ ਲੱਗੀ ਹੋਈ ਸੀ। ਜਿੱਦਣ ਬਿੱਟੇ ਵਾਲੀ ਪਟੀਸ਼ਨ ਖਾਰਜ ਹੋ ਗਈ, ਉਦੋਂ ਬਾਅਦ ਤਾਂ ਸਿੱਧਾ ਜਿਹਾ ਕੰਮ ਰਹਿ ਗਿਆ ਕਿ ਸੂਬਾ ਸਰਕਾਰਾਂ ਜਿਹੜੀਆਂ ਨੇ ਅੱਡ ਅੱਡ ਥਾਵਾਂ ਦੇ ਉੱਤੇ ਜਿਹੜੇ ਸਾਡੇ ਸਿੱਖ ਸੰਘਰਸ਼ ਨਾਲ ਸੰਬੰਧਿਤ ਇਹ ਵੀਰ ਨੇ, ਇਹਨਾਂ ਦੀਆਂ ਰਿਹਾਈਆਂ ਦਾ ਪ੍ਰੋਸੀਜਰ ਤੋਰਨ। ਹੁਣ ਕੋਈ ਬਹੁਤਾ ਜ਼ਿਆਦਾ ਵਾਲ ਫਰੇਬ ਰਹਿੰਦਾ ਨਹੀਂ, ਕਦੇ ਵੀ ਕਿਸੇ ਵੀ ਵੇਲੇ ਰਿਹਾਈਆਂ ਜਿਹੜੀਆਂ ਨੇ ਉਹ ਹੋ ਜਾਣੀਆਂ ਚਾਹੀਦੀਆਂ। ਪਰ ਜਿਹੜਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਵਾਲਾ ਮਾਮਲਾ, ਇਹਦੇ ਵਿੱਚ ਹੁਣ ਪਤਾ ਨਹੀਂ ਗੱਲ ਕਿੱਧਰ ਨੂੰ ਜਾਊਗੀ, ਕਿਉਂਕਿ ਇਸ ਵੇਲੇ ਤਾਂ ਇਹੀ ਲੱਗਦਾ ਕਿ ਜਦੋਂ ਰਿਹਾਈ ਦੀਆਂ ਸਾਰੀਆਂ ਜਿਹੜੀਆਂ 4 ਵਾਰੀ ਫਾਈਲਾਂ, 4 ਵਾਰੀ ਫਾਈਲ ਗਈ ਆ, 4 ਵਾਰ ਰੱਦ ਕੀਤੀ ਆ ਕੇਜਰੀਵਾਲ ਨੇ, ਤੇ ਹੁਣ ਫੇਰ ਵੀ ਉਹਦੇ ਕੋਲ ਹੀ ਜਾਣੀ ਹੈ ਜੇ ਦੁਬਾਰਾ ਅੱਗੇ ਕੋਈ ਜਾਣੀ ਹੋਵੇ ਦੁਬਾਰਾ ਫਾਈਲ। ਤੇ ਇਸ ਵੇਲੇ ਕਹਿੰਦੇ ਆ ਜੀ ਉਹ ਗੱਲ ਨਾ ਕਰੋ, ਫੇਰ ਗੱਲ ਕਦੋਂ ਕਰਨੀ? ਕਹਿੰਦੇ ਜੀ ਪਹਿਲੋਂ ਕਾਹਤੋਂ ਨਹੀਂ ਗੱਲ ਕੀਤੀ? ਭਾਈ ਉਹਨੇ ਪਤਾ ਹੀ ਨਹੀਂ ਲੱਗਣ ਦਿੱਤਾ, ਉਹ ਤਾਂ ਹੁਣ ਉਡੀਕ ਰਹੀ ਇਸ ਗੱਲ ਨੂੰ ਰਹੇ ਵੀ ਜਦੋਂ ਸੁਪਰੀਮ ਕੋਰਟ ਦੇ ਵਿੱਚੋਂ ਇਸ ਕੇਸ ਦਾ ਫੈਸਲਾ ਹੋਊਗਾ ਫੇਰ ਗੱਲ ਕਰਾਂਗੇ। ਹੁਣ ਜਦੋਂ ਲੋੜ ਪਈ ਤੇ ਆਹ ਨਵਾਂ ਹੀ ਇੱਕ ਚਮਤਕਾਰ ਹੀ ਹੋਇਆ ਵੀ ਇਹ ਤਾਂ ਹਜੇ ਵੀ ਸ਼ੁਕਰ ਕਰਦੇ ਆ, ਨਹੀਂ ਤਾਂ ਕੇਜਰੀਵਾਲ ਨੇ ਤਾਂ ਕਿਸੇ ਨਾਲ ਗੱਲ ਹੀ ਨਹੀਂ ਸੀ ਕਰਨੀ। ਅਸੀਂ ਇੱਥੇ ਪੰਜਾਬ ਦੇ ਸਿੱਖਾਂ ਨੇ ਉਹਨੂੰ ਵੋਟਾਂ ਪਾਈ ਜਾਣੀਆਂ ਸੀ ਚਾਂਬਲੇ ਹੋਏ ਨੇ, ਬਾਅਦ ਚ ਸਾਰੀ ਦੁਨੀਆ 'ਚ ਜੱਗ ਹਸਾਈ ਹੋਣੀ ਸੀ ਕਿ ਸਿੱਖ ਕਿੱਡੇ ਭੌਂਦੂ ਨੇ, ਕਿੱਡੇ ਕਮਲੇ ਨੇ। ਉਸ ਕੇਜਰੀਵਾਲ ਦੀ ਪਾਰਟੀ ਨੂੰ ਪੰਜਾਬ ਦੇ ਵਿੱਚ ਵੋਟਾਂ ਪਾਈ ਗਏ ਆ, ਉਹਨੂੰ ਮਜ਼ਬੂਤ ਕਰੀ ਗਏ ਆ ਜਿਹੜੀ ਪਾਰਟੀ ਨੇ ਇਹਨਾਂ ਦੇ ਖਿਲਾਫ 4 ਵਾਰੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਫਾਈਲ ਆ ਉਹ ਰੱਦ ਕੀਤੀ ਹੋਈ। ਮੈਂ ਕਹਿੰਦਾ ਬੜਾ ਸ਼ੁਕਰ ਆ ਵੀ ਜਿਹੜਾ ਸੱਚੇ ਪਾਤਸ਼ਾਹ ਨੇ ਸਾਨੂੰ ਸਹੀ ਟਾਈਮ ਦੇ ਉੱਤੇ ਸਾਰੀ ਗੱਲ ਨੰਗੀ ਕਰਤੀ। ਹੁਣ ਜਿਹਨੇ ਕੇਜਰੀਵਾਲ ਵੱਲ ਭੁਗਤਣਾ ਉਹਦੇ ਲਈ ਵੀ ਰਾਹ ਖੁੱਲਾ, ਤੇ ਜਿਹਨੇ ਪੰਥ ਵੱਲ ਭੁਗਤਣਾ ਉਹਦੇ ਲਈ ਵੀ ਰਾਹ ਖੁੱਲਾ। ਤੇ ਇਸ ਵੇਲੇ ਪੰਜਾਬ ਦੇ ਵਿੱਚ ਹਾਲ ਇਹ ਆ ਵੀ ਇਦੋਂ ਪਹਿਲਾਂ ਆਮ ਬੰਦਿਆਂ ਦਾ ਪਾਗਲਕਿਆਂ ਦੇ ਉੱਤੇ ਗੁੱਸਾ ਸੀਗਾ ਕਿ ਉਹਨਾਂ ਨੇ ਪਿਛਲੇ 70-80 ਸਾਲਾਂ 'ਚ ਜੋ ਕੜੀ ਘੋਲੀ ਉਹ ਤਾਂ ਘੋਲੀ, ਪਰ ਬਰਗਾੜੀ ਬੇਅਦਬੀ ਵਾਲਾ ਜਿਹੜਾ ਕਾਂਡ ਉਹ ਤਾਂ ਬਹੁਤ ਹੀ ਜ਼ਿਆਦਾ ਬਾਦਲਕਿਆਂ ਦੇ ਜੜ੍ਹਾਂ 'ਚ ਬਹਿ ਗਿਆ। ਬਾਦਲਕਿਆਂ ਤੋਂ ਨਿਰਾਸ਼ ਹੋਏ ਲੋਕਾਂ ਨੇ ਫਿਰ ਕਾਂਗਰਸ ਵੱਲ ਦੇਖਿਆ ਸੀ। ਕਾਂਗਰਸ ਨੇ ਵੀ ਜੋ ਚੰਦ ਚਾੜੇ ਆ 5 ਸਾਲ ਦੇ ਵਿੱਚ, ਪਹਿਲੋਂ ਕੈਪਟਨ ਨੇ, ਫਿਰ ਚੰਨੀ ਹੋਣਾ ਨੇ, ਬੇਅਦਬੀ ਦੇ ਮਸਲੇ ਉੱਤੇ ਕੱਖ ਨਹੀਂ ਕਰ ਸਕੇ। ਬਰਗਾੜੀ ਕਾਂਡ ਦਾ ਤੇ ਉੱਥੇ ਜਿਹੜੇ ਬੁੱਚੜ ਪੁਲਸੀਆਂ ਨੇ ਸਿੱਖਾਂ ਨੂੰ ਗੋਲੀਆਂ ਮਾਰੀਆਂ, ਡਾਂਗਾ ਮਾਰੀਆਂ, ਕੋਈ ਹੱਲ ਨਹੀਂ ਦਵਾ ਸਕੇ, ਕੋਈ ਇਨਸਾਫ ਨਹੀਂ ਕਰਵਾ ਸਕੇ। ਤੋਂ ਕਾਂਗਰਸ ਅਤੇ ਬਾਦਲ ਦਲ ਤੋਂ ਦੁਖੀ ਹੋ ਕੇ, ਕਾਂਗਰਸ ਉਹੀ ਹੈ ਜਿਹਨੇ ਸਾਡੇ ਦਰਬਾਰ ਸਾਹਿਬ ਤੇ ਅਟੈਕ ਕੀਤਾ, ਕਾਂਗਰਸ ਉਹੀ ਹੈ ਜਿਹਨੇ 1984 ਦੇ ਸਿੱਖਾਂ ਦਾ ਸਾਰੇ ਭਾਰਤ ਵਿੱਚ ਕਤਲੇਆਮ ਕਰਾਇਆ। ਸਿੱਖਾਂ ਦੀ ਹੋਂਦ ਹਸਤੀ ਮਿਟਾਉਣ ਦੇ ਲਈ ਜਿਸ ਤਰੀਕੇ ਨਾਲ ਕਾਂਗਰਸ ਨੇ ਕੀਤਾ,
ਉਹ ਤੋਂ ਬਿਲਕੁਲ ਉਲਟ ਭਾਜਪਾ ਜਿਹੜੀ ਆ ਉਹ ਸਿੱਖਾਂ ਦੀ ਵੱਖਰੀ ਹੋਂਦ ਹਸਤੀ ਨੂੰ ਮਿਟਾਉਣ ਦੇ ਤੇ ਤੁਲੀ ਆ ਵੀ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਉਣ। ਸੋ ਬਾਦਲ ਕਿਆ ਤੋਂ ਦੁਖੀ ਹੋਏ ਹੋਏ, ਕਾਂਗਰਸ ਤੋਂ ਦੁਖੀ ਹੋਏ ਹੋਏ, ਭਾਜਪਾ ਤੋਂ ਦੁਖੀ ਹੋਏ ਹੋਏ, ਕਾਮਰੇਡਾਂ ਤੋਂ ਦੁਖੀ ਹੋਏ ਹੋਏ, ਹੋਰ ਬੜੀਆਂ ਧਿਰਾਂ ਤੋਂ ਦੁਖੀ ਹੋ ਕੇ ਲੋਕਾਂ ਨੇ, ਪੰਜਾਬ ਦਿਆਂ ਨੇ ਇਹ ਮੰਨਿਆ ਹੋਇਆ ਸੀ ਕਿ ਇਸ ਵਾਰੀ ਫਰਕ ਦਾ ਬੇਸ਼ੱਕ ਕੋਈ ਪਵੇ ਚਾਹੇ ਨਾ ਪਵੇ, ਪਰ ਬਾਕੀਆਂ ਨੂੰ ਅਕਲ ਦੇਣ ਲਈ ਇੱਕ ਵਾਰੀ ਆਪਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣੀ। ਬੜੀ ਚੰਗੀ ਹਵਾ ਬਣੀ ਹੋਈ ਸੀ ਇਹਨਾਂ, ਪਰ ਪਤਾ ਨਹੀਂ ਇਹਨਾਂ ਨੂੰ ਕੀ ਬਿਮਾਰੀ ਪਈ ਹੋਈ ਆ। ਬਗੈਰ ਕਿਸੇ ਗੱਲ ਤੋਂ, ਬਗੈਰ ਕਿਸੇ ਲੋੜ ਤੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਈਲ ਜਿਹੜੀ ਆ ਰਿਹਾਈ ਦੀ, ਉਹ ਰੱਦ ਕਰੀ ਗਈ। ਹੁਣ ਜਦੋਂ ਆਪਾਂ ਸੋਚਦੇ ਆ ਵੀ ਅਕਾਲੀਆਂ ਨੇ, ਬਾਦਲ ਦਲ ਨੇ ਸਾਡੇ ਨਾਲ ਆਹ ਵਧੀਕੀਆਂ ਕੀਤੀਆਂ, ਕਾਂਗਰਸ ਨੇ ਉਹ ਕੀਤਾ, ਹੁਣ ਵਿੱਚ ਹੀ ਆਮ ਆਦਮੀ ਪਾਰਟੀ, ਅਜੇ ਬਾਹਲਾ ਕੋਈ ਲੰਮੀ ਉਮਰ ਵੀ ਹੈ ਨਹੀਂ, ਪਰ ਸਿੱਖ ਮਾਮਲਿਆਂ ਦੇ ਵਿੱਚ ਜਿਸ ਤਰੀਕੇ ਨਾਲ ਪੰਜਾਬ ਦੇ ਲੋਕਾਂ ਨੇ ਜਾਂ ਪੰਥ ਨੇ ਬਾਹਰੋਂ ਅੰਦਰੋਂ ਇਹਨੂੰ ਮਜ਼ਬੂਤ ਕੀਤਾ, ਸਰਮਾਇਆ ਦਿੱਤਾ, ਆਪਦੇ ਸਭ ਕੁਝ ਨੂੰ ਨਿਸ਼ਾਵਰ ਕਰ ਦਿੱਤਾ। ਕੇਜਰੀਵਾਲ ਦੀ ਪਾਰਟੀ ਦਾ ਜਿਹੜਾ ਆਧਾਰ ਆ ਉਹਦਾ ਸਾਰਾ ਕੁਝ ਪੰਥ ਅਤੇ ਪੰਜਾਬ ਦੇ ਸਿਰ ਤੇ, ਪਰ ਇਹਨਾਂ ਲੋਕਾਂ ਨੇ ਇਸ ਗੱਲ ਦੀ ਕੋਈ ਕਦਰ ਨਹੀਂ ਪਾਈ। ਅਕਿਰਤ ਘਣਤਾ ਜਿਹੜੀ ਆ ਉਹ ਦਿਖਾਈ। ਅਕਿਰਤ ਘਣਤਾ ਦਿਖਾਉਣ ਮੌਕੇ ਇਸ ਗੱਲ ਦਾ ਭੋਰਾ ਲਿਹਾਜ਼ ਨਹੀਂ ਕੀਤਾ ਕਿ ਇਹ ਪੰਜਾਬ ਦੇ ਲੋਕ ਜਿਹੜੇ ਆ ਪਹਿਲਾਂ ਹੀ ਬਹੁਤ ਪਾਸਿਆਂ ਤੋਂ ਸੱਟਾਂ ਖਾ ਚੁੱਕੇ ਆ, ਇਹਨਾਂ ਕੋਲੇ ਕੋਈ ਬਹੁਤੇ ਆਪਸ਼ਨ ਨਹੀਂ ਹੈਗੇ, ਬਹੁਤੀ ਕੋਈ ਚੋਣ ਨਹੀਂ ਹੈ, ਤੇ ਇਹਨਾਂ ਨੂੰ ਵੀ ਇਹੀ ਸੀਗਾ ਵੀ ਅਸੀਂ ਚਾਹੇ ਪ੍ਰੋਫੈਸਰ ਭੁੱਲਰ ਦਾ ਜੋ ਮਰਜ਼ੀ ਕਰੀਏ, ਇਹਨਾਂ ਕੋਲੇ ਕਿਹੜਾ ਕੋਈ ਬਹੁਤਾ ਬਦਲ। ਔਰ ਇਸ ਮੌਕੇ ਜਿਹੜੇ ਲੋਕ ਕਾਂਗਰਸ ਦੇ, ਬਾਦਲ ਦਲ ਦੇ ਸਤਾਏ ਹੋਏ ਨੇ, ਤੇ ਜਿਹੜੇ ਲੋਕ ਭਾਜਪਾ ਦੇ ਸਤਾਏ ਹੋਏ ਨੇ ਤੇ ਆਮ ਆਦਮੀ ਪਾਰਟੀ ਦੇ ਮਗਰ ਲੱਗੇ ਹੋਏ ਨੇ, ਉਹਨਾਂ ਨੂੰ ਇਸ ਵੇਲੇ ਇਹ ਲੱਗਦਾ ਕਿ ਜਿਹੜੇ ਦਵਿੰਦਰਪਾਲ ਭੁੱਲਰ ਦੀ ਗੱਲ ਕਰਦੇ ਆ ਲੋਕ, ਮਾਫ ਕਰਨਾ ਜੀ, ਤੇ ਜਿਹੜੇ ਲੋਕ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਗੱਲ ਕਰਦੇ ਆ ਨਾ, ਇਹ ਤਾਂ ਕਿਸੇ ਨਾ ਕਿਸੇ ਸਿਆਸੀ ਜਮਾਤ ਨਾਲ ਜੁੜੇ ਹੋਏ ਲੋਕ ਲੱਗਦੇ। ਸੋ ਇਸ ਤਰੀਕੇ ਨਾਲ ਬਹੁਤ ਜ਼ਿਆਦਾ ਕੰਮ ਜਿਹੜਾ ਹੈ ਦਿਨੋਂ ਦਿਨ ਵਿਗੜ ਰਿਹਾ, ਤੇ ਜਿਸ ਤਰੀਕੇ ਨਾਲ ਆਈਟੀ ਸੈੱਲ ਨੂੰ ਡਿਊਟੀਆਂ ਦੇ ਦਿੱਤੀਆਂ ਗਈਆਂ ਨੇ ਕਿ ਜਿਹੜਾ ਵੀ ਬੰਦਾ ਭੁੱਲਰ ਦੇ ਮਸਲੇ ਤੇ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਮਸਲੇ ਤੇ ਕੋਈ ਗੱਲ ਕਰਦਾ, ਉਹਨੂੰ ਘੇਰ ਲਓ, ਉਹਨੂੰ ਜਲੀਲ ਕਰੋ, ਉਹਨੂੰ ਅਪਸ਼ਬਦ ਵਰਤੋ, ਔਰ ਸਿੱਖ ਸੰਘਰਸ਼ ਦੇ ਯੋਧਿਆਂ ਬਾਰੇ, ਸ਼ਹੀਦਾਂ ਬਾਰੇ, ਖਾਲਿਸਤਾਨੀ ਸੰਘਰਸ਼ ਦੇ ਯੋਧਿਆਂ ਬਾਰੇ ਬਹੁਤ ਸਾਰੇ ਲੋਕਾਂ ਦੇ ਵੱਖਰੇ ਵਿਚਾਰ ਹੋਣਗੇ, ਪਰ ਜਿਹੋ ਜਿਹੇ ਅਪਸ਼ਬਦ ਆਮ ਆਦਮੀ ਪਾਰਟੀ ਦੇ ਲੋਕ ਵਰਤ ਰਹੇ ਆ ਪ੍ਰੋਫੈਸਰ ਭੁੱਲਰ ਲਈ, ਖਾਸ ਤੌਰ ਪੂਰੀ ਬੇਸ਼ਰਮੀ ਤੇ ਬੇਹਯਾਈ ਵਾਲੀ ਗੱਲ ਹੋਈ ਪਈ। ਸੋ ਅੱਜ ਥਾਂ ਥਾਂ ਦੇ ਉੱਤੇ ਸਿੱਖ ਨੌਜਵਾਨ ਜਥੇਬੰਦੀਆਂ, ਇੱਕ ਇੱਥੇ 35 ਸਿੱਖ ਜਥੇਬੰਦੀਆਂ ਦਾ ਗੱਠਜੋੜ ਆ, ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨ, ਉਹਨਾਂ ਨੇ ਵੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੋਂ ਸਪਸ਼ਟੀਕਰਨ ਮੰਗਦਿਆਂ ਪੁੱਛਿਆ ਕਿ 2019 ਵਿੱਚ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਜਾਰੀ ਕੀਤੇ ਹੁਕਮਾਂ ਦੇ ਬਾਵਜੂਦ 11 ਦਸੰਬਰ 2020 ਵਿੱਚ ਕੇਜਰੀਵਾਲ ਸਰਕਾਰ ਦੇ ਸੈਂਟੈਂਸ ਰਿਵਿਊ ਬੋਰਡ ਵੱਲੋਂ ਰਿਹਾਈ ਤੇ ਰੋਕ ਕਿਉਂ ਲਗਾਈ ਗਈ। ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨ ਦੇ ਰਾਜਨੀਤਿਕ ਮਾਮਲਿਆਂ ਦੇ ਇੰਚਾਰਜ ਸਰਦਾਰ ਸੁਖਦੇਵ ਸਿੰਘ ਫਗਵਾੜਾ ਨੇ ਕੁਝ ਦਸਤਾਵੇਜ਼ ਪ੍ਰੈਸ ਨੂੰ ਜਾਰੀ ਕਰਦਿਆਂ ਕਿਹਾ ਕਿ ਇੱਕ ਪਾਸੇ 2014 ਦੇ ਵਿੱਚ ਸਿੱਖਾਂ ਦੀ ਹਮਦਰਦੀ ਲੈਣ ਲਈ ਤੇ ਵਿਦੇਸ਼ੀ ਸਿੱਖਾਂ ਤੋਂ ਮੋਟਾ ਚੰਦਾ ਲੈਣ ਲਈ ਕੇਜਰੀਵਾਲ ਖੁਦ ਚਿੱਠੀ ਲਿਖ ਕੇ ਭਾਈ ਭੁੱਲਰ ਦੀ ਰਿਹਾਈ ਦੀ ਹਮਾਇਤ ਕਰ ਰਿਹਾ ਸੀ, ਤੇ 2020 ਵਿੱਚ ਕੇਜਰੀਵਾਲ ਸਰਕਾਰ ਦੇ SRB ਨੇ ਭਾਈ ਭੁੱਲਰ ਦੀ ਰਿਹਾਈ ਰੱਦ ਕਿਵੇਂ ਕਰ ਦਿੱਤੀ। ਉਹਨਾਂ ਕਿਹਾ ਕਿ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਸਪਸ਼ਟ ਕਰਨ ਕਿ ਭਾਈ ਭੁੱਲਰ ਸਮੇਤ 8 ਬੰਦੀ ਸਿੰਘਾਂ ਦੀ ਰਿਹਾਈ ਦੇ ਖਿਲਾਫ ਬਿੱਟੇ ਵੱਲੋਂ ਪਾਈ ਪਟੀਸ਼ਨ ਮਾਨਯੋਗ ਸੁਪਰੀਮ ਕੋਰਟ ਵੱਲੋਂ ਰੱਦ ਕਰਕੇ ਰਿਹਾਈ ਦਾ ਸਮਰਥਨ ਕੀਤਾ ਜਾਂਦਾ ਹੈ, ਪਰ ਕੇਜਰੀਵਾਲ ਸਰਕਾਰ ਨੇ ਭਾਈ ਭੁੱਲਰ ਦੀ ਰਿਹਾਈ ਕਿਸ ਆਧਾਰ ਤੇ ਰੱਦ ਕੀਤੀ ਹੈ। ਸੋ ਅੱਜ ਇਹ ਇਕੱਲੀ ਇੱਕ ਜਥੇਬੰਦੀ ਨਹੀਂ, ਬਹੁਤ ਵੱਡੇ ਪੱਧਰ ਦੇ ਉੱਤੇ ਸਿੱਖ ਜਥੇਬੰਦੀਆਂ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ, ਸਿੱਖ ਯੂਥ ਆਫ ਪੰਜਾਬ, ਅਕਾਲ ਯੂਥ, ਨੌਜਵਾਨ ਜਿਹੜਾ ਇਸ ਵੇਲੇ ਹੈ ਪੰਜਾਬ ਦੇ ਵਿੱਚ, ਉਹਨਾਂ ਨੂੰ ਇਹ ਗੱਲ ਹਜਮ ਨਹੀਂ ਹੋਈ ਔਰ ਉਹ ਗੱਲ ਦੇ ਉੱਤੇ ਬਹੁਤ ਭਾਰੀ ਰੋਹ ਆ। ਇਹ ਚਲੋ ਰੋਹ ਤਾਂ ਆਉਣਾ ਹੀ ਸੀ, ਜਦੋਂ ਜਿਹੜੀ ਚੀਜ਼ ਦੀ ਆਸ ਹੀ ਨਾ ਕਿਸੇ ਨੂੰ ਚੇਤੇ ਹੀ ਸੀਗਾ ਕਿ ਕੇਜਰੀਵਾਲ ਵੀ ਇਦਾਂ ਕਰ ਸਕਦਾ। ਦੂਜੇ ਪਾਸੇ ਜਿਹੜੀ ਆਮ ਆਦਮੀ ਪਾਰਟੀ ਦਾ IT ਸੈੱਲ ਆ, ਉਹ ਸਿੱਖ ਨੌਜਵਾਨਾਂ ਦੇ
रूप सरूप वालियां नकली फेसबुक आईडियां बना के जो माहौल सिरज रहा ਇਹਦੇ ਨਾਲ ਇੱਕ ਟਕਰਾਅ ਜਿਹੜਾ ਹੈ ਉਹ ਵੱਧ ਰਿਹਾ। ਜਿਹੜੀਆਂ ਗੱਲਾਂ ਸੋਸ਼ਲ ਮੀਡੀਆ ਉੱਤੇ ਬੜੀਆਂ ਸੋਚ ਸਮਝ ਕੇ ਸਿੱਖਾਂ ਨੂੰ ਦੋਸ਼ੀਆਂ ਵਾਲੇ ਕਟਹਿਰੇ 'ਚ ਖੜਾ ਕਰਨ ਦੇ ਲਈ ਕੇਜਰੀਵਾਲ ਦੀ ਫੌਜ ਲਿਖੀ ਜਾ ਰਹੀ ਹੈ, ਉਹ ਇੱਥੇ ਤਾਂ ਚਲੋ ਕੋਈ ਕਿਸੇ ਦਾ ਹੱਥ ਨਹੀਂ ਫੜ ਸਕਦਾ, ਜੋ ਮਰਜ਼ੀ ਕੋਈ ਸੋਸ਼ਲ ਮੀਡੀਆ ਤੇ ਕਹਿ ਲੈਂਦਾ। ਪਰ ਜਦੋਂ ਉਹੀ ਗੱਲਾਂ ਪੰਜਾਬ ਦੇ ਕਿਸੇ ਪਿੰਡ ਵਿੱਚ ਜਿੱਥੇ ਉਹ ਲੋਕ ਹੋਣਗੇ ਜਿਨ੍ਹਾਂ ਨੇ ਪ੍ਰੋਫੈਸਰ ਭੁੱਲਰ ਲਈ ਕਦੇ ਜਦੋਂ ਦਸਤਖਤ ਮੁਹਿੰਮ ਚਲਾਈ ਤਾਂ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਤਾ, ਜਿਨ੍ਹਾਂ ਨੇ ਧਰਨੇ ਮੁਜ਼ਾਹਰੇ ਮਾਰਚ ਕਰਨ ਵੇਲੇ ਕੋਈ ਕਸਰ ਨਹੀਂ ਛੱਡੀ, ਜਿਨ੍ਹਾਂ ਨੇ ਪੂਰੇ ਦਿਲ ਜਾਨ ਤੋਂ ਪ੍ਰੋਫੈਸਰ ਸਾਹਿਬ ਦੀ ਰਿਹਾਈ ਲਈ ਯਤਨ ਕੀਤੇ, ਉਹਨਾਂ ਲੋਕਾਂ ਦੇ ਵਿਚਾਲੇ ਜਾ ਕੇ ਜਦੋਂ ਇਹ ਜਿਹੜੇ ਕਾਪੀ ਪੇਸਟ ਮਹਿਕਮੇ ਵਾਲਿਆਂ ਦੇ ਵਿਚਾਰ ਨੇ, ਕਿਉਂਕਿ ਹੈ ਤਾਂ ਝੂਠ ਆ ਸਰ, ਹੈ ਤਾਂ ਡਰਾਮੇਬਾਜ਼ੀ ਸ਼ੋਸ਼ੇਬਾਜ਼ੀ, ਇਹ ਗੱਲਾਂ ਜਦੋਂ ਉਹ ਕਰਨਗੇ ਤਾਂ ਡਰ ਇਹ ਲੱਗਦਾ ਕਿ ਸੱਚੇ ਸੁੱਚੇ ਗੁਰਸਿੱਖਾਂ ਦੇ ਨਾਲ ਇਹਨਾਂ ਦੀ ਤਕਰਾਰ ਜਿਹੜੀ ਆ ਉਹ ਕਿਸੇ ਟਕਰਾਅ ਜਿਹੜਾ ਹੈ ਉਹ ਕਿਸੇ ਖਤਰਨਾਕ ਘਟਨਾ ਕਰਨ ਦਾ ਨਤੀਜਾ ਨਾ ਬਣ ਜਾਏ। ਕੇਜਰੀਵਾਲ ਤੇ ਉਹਦੀ ਸੈਨਾ ਨੂੰ ਇਹ ਲੱਗਦਾ ਹੋਣਾ ਤੇ ਜਿਵੇਂ ਹੋਰ ਬਹੁਤ ਸਾਰੇ ਮਸਲੇ ਇਸ਼ੂਸ ਹੁੰਦੇ ਨੇ ਉਵੇਂ ਦਾ ਇਸ਼ੂ ਆ, ਪਰ ਸਿੱਖ ਆਪਦੇ ਜੁਝਾਰੂਆਂ ਨੂੰ ਆਪਦੀ ਕੌਮ ਦੇ ਨਾਇਕਾਂ ਨੂੰ ਬਹੁਤ ਪਿਆਰ ਕਰਦੇ ਤੇ ਭਾਈ ਭੁੱਲਰ ਦਾ ਮਸਲਾ ਤਾਂ ਬਹੁਤ ਹੀ ਜ਼ਿਆਦਾ, ਕਿਉਂਕਿ ਇਹ ਕਿਹੜਾ ਕੋਈ ਇਹੋ ਜਿਹੀ ਗੱਲ ਆ ਵੀ ਕੋਈ ਗੱਲ ਨਹੀਂ ਜੇ ਹੁਣ ਨਹੀਂ ਤਾਂ 2 ਮਹੀਨੇ, ਇੱਥੇ ਤਾਂ ਗੱਲ ਇਹ ਆ ਲੋਕਾਂ ਨੂੰ ਤਨ ਮਨ ਨੂੰ ਲੱਗੀਆਂ ਪਈਆਂ ਨੇ, ਉਹਨਾਂ ਦੇ ਮਾਤਾ ਦੀ ਚੜ੍ਹਾਈ ਕਰ ਗਏ ਆ ਤੇ ਉਹਨਾਂ ਦੇ ਸਿੰਘਣੀ ਆ ਜੋ ਉਹ ਕੈਨੇਡਾ ਤੋਂ ਵਿਚਾਰੇ ਇੱਥੇ ਆਉਂਦੇ ਆ ਤੇ ਪੈਰਵਾਈ ਕਰਦੇ ਆ। ਬਹੁਤ ਔਖਾ ਵਾ। ਇਹੋ ਜਿਹਾ ਸਾਡੇ ਨਾਇਕ ਸਾਡੇ ਹੀਰੋ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜਿਨ੍ਹਾਂ ਨਾਲ ਕੌਮ ਦਾ ਯੂਥ ਆ ਜਿਹੜਾ ਉਹ ਦਿਲੋਂ ਜੁੜਿਆ ਹੋਇਆ, ਉਹਨਾਂ ਦੇ ਪ੍ਰਤੀ ਇਹੋ ਜਿਹੀ ਮਤਲਬ ਬਹੁਤ ਜ਼ਿਆਦਾ ਅਸਭਿਅਕ ਜਿਹੜੀ ਆ ਉਹ ਸ਼ਬਦਾਵਲੀ ਵਰਤਣੀ ਆਮ ਆਦਮੀ ਪਾਰਟੀ ਲਈ ਬਹੁਤ ਜ਼ਿਆਦਾ ਮਾੜੀ ਗੱਲ। ਪਰ ਜਿਵੇਂ ਹੁੰਦਾ ਇਹ ਸਮਝਦੇ ਆ ਵੀ ਅਸੀਂ ਪਾਰਟੀ ਆ ਤੇ ਇੱਥੇ ਲੋਕ ਕਹਿੰਦੇ ਨੇ ਭਾਈ ਜਿਹੜੀ ਹੰਕਾਰ ਤੇ ਹੈਂਕੜ ਵਾਲੀ ਬੋਲੀ ਤੁਹਾਡੀ ਹੁਣ ਹੋਈ ਪਈ ਆ, ਜੇ ਤੁਹਾਡੇ ਕੋਲੇ ਕੋਈ ਤਾਕਤ ਨਹੀਂ ਕੋਈ ਸੱਤਾ ਨਹੀਂ ਤੇ ਜਦੋਂ ਤੁਹਾਡੇ ਕੋਲੇ ਤਾਕਤ ਆਜੂ ਸੱਤਾ ਆ ਜਾਊਗੀ ਫਿਰ ਤੁਸੀਂ ਕੀ ਕਰੋ। ਦੇਖੋ ਕਮਾਲ ਦੀ ਗੱਲ ਇਹ ਆ ਕਿ ਇਹ ਮੰਨਣ ਦੀ ਬਜਾਏ ਕਿ ਕੇਜਰੀਵਾਲ ਦੀ ਕਰਤੂਤ ਬੜੀ ਮਾੜੀ ਆ ਬਈ, ਕੇਜਰੀਵਾਲ ਦੇ ਹਮਾਇਤ ਵਿੱਚ ਬੋਲਣ ਵੇਲੇ ਸਿੱਖਾਂ ਨੂੰ ਤਾਨੇ ਮਿਹਣੇ ਮਾਰੇ ਜਾ ਰਹੇ ਨੇ ਕਿ ਪਹਿਲਾਂ ਤੁਸੀਂ ਕਾਂਗਰਸ ਤੋਂ ਛਡਵਾ ਲਓ, ਤੁਸੀਂ ਫਿਰ ਭੁੱਲਰ ਨੂੰ ਬਾਦਲਕਿਆਂ ਤੋਂ ਛਡਾ ਲਿਓ, ਤੁਸੀਂ ਬਾਦਲ ਨੂੰ ਵੋਟਾਂ ਪਾ ਦਿਓ। ਉਹ ਕਿਹੜਾ ਭਾਈ ਕਾਂਗਰਸ ਨੂੰ ਵੋਟ ਪਾਉਂਦਾ ਤੇ ਕਿਹੜਾ ਬਾਦਲ ਨੂੰ ਪਾਉਂਦਾ। ਲੋਕਾਂ ਨੇ ਤਾਂ ਆਮ ਆਦਮੀ ਪਾਰਟੀ ਨੂੰ ਇਸ ਕਰਕੇ ਚੁਣਿਆ ਸੀਗਾ ਵੀ ਬਾਕੀ ਸਾਰਿਆਂ ਤੋਂ ਮਨ ਟੁੱਟ ਚੁੱਕਿਆ ਵਾ, ਚਲੋ ਇਸ ਪਾਰਟੀ ਨੂੰ ਆਪਾਂ ਪਰਤਿਆ ਕੇ ਦੇਖਦੇ। ਪਿਛਲੀ ਵਾਰ ਵੀ ਬੜੀ ਗਹਿ ਕੱਢਵੀਂ ਵੋਟ ਪਾਈ ਸੀ, ਪਰ ਇਸ ਵਾਰ ਪੰਜਾਬ ਦੇ ਵਿੱਚ ਵੋਟਾਂ ਦੇ ਮੌਕੇ ਇਹ ਤੱਥ ਨਸ਼ਰ ਹੋਣ ਨਾਲ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ 4 ਵਾਰ, 1 ਵਾਰ 2 ਵਾਰ ਨਹੀਂ 4 ਵਾਰ ਕੇਜਰੀਵਾਲ ਨੇ ਫਾਈਲ ਰੱਦ ਕੀਤੀ ਹੋਈ। ਹੁਣ ਬੋਲਦਾ ਨਹੀਂ ਕੁਛ, ਜਾਂ ਤਾਂ ਹੁਣ ਹੀ ਕੁਛ ਕਹੋ ਨਾ ਵੀ ਭਾਈ ਅਸੀਂ ਆਹ ਕਰਾਂਗੇ ਜਾਂ ਇੰਜ ਹੋ ਜਾਊਗਾ ਰਿਹਾਈ ਕਰਾਂਗੇ। ਜੇ ਤਾਂ ਵੋਟਾਂ ਤੱਕਰ 19 ਫਰਵਰੀ ਤੱਕ ਟਾਈਮ ਆ ਆਮ ਆਦਮੀ ਪਾਰਟੀ ਕੋਲ, ਲੋਕ ਨਹੀਂ ਚਾਹੁੰਦੇ ਬਾਦਲਕਿਆਂ ਨੂੰ ਕਾਂਗਰਸੀਆਂ ਨੂੰ ਭਾਜ ਪਈਆਂ, ਲੋਕ ਚਾਹੁੰਦੇ ਆ ਕਿ ਆਮ ਆਦਮੀ ਪਾਰਟੀ ਨੂੰ ਵੋਟ ਪਾਈ। ਪਰ ਜੇਕਰ ਆਮ ਆਦਮੀ ਪਾਰਟੀ ਇਹ ਚਾਹਵੇ ਕਿ ਅਸੀਂ ਸਿੱਖਾਂ ਦੇ ਮਸਲਿਆਂ ਨੂੰ ਐਡਰੈਸ ਹੀ ਨਹੀਂ ਕਰਨਾ ਫੇਰ ਕਿਵੇਂ ਹੋਈ। 20 ਤਰੀਕ ਨੂੰ ਵੋਟਾਂ ਪੈਣੀਆਂ, 20 ਫਰਵਰੀ ਤੱਕ ਇਹਨਾਂ ਕੋਲ ਟਾਈਮ ਸਿੱਖ ਮਸਲਿਆਂ ਦੇ ਉੱਤੇ। ਇੱਕ ਦੂਜਾ ਨਾਲ ਜੁੜਦਾ ਮਸਲਾ ਬੇਅਦਬੀ ਦਾ, ਬੇਅਦਬੀ ਦਾ ਮਸਲਾ ਦਿਨੋਂ ਦਿਨ ਜਿਸ ਤਰੀਕੇ ਨਾਲ ਸਾਰੇ ਸਿਆਸੀ ਖਿਡਾਰੀ ਹੋਰ ਜਿਹੜੇ ਰੌਲੇ ਜੇ ਆ ਉਹ ਲਿਆ ਕੇ ਸੁੱਟ ਰਹੇ ਨੇ ਤੇ ਬੇਅਦਬੀ ਦੇ ਮਸਲੇ ਨੂੰ ਸਾਈਡ ਲਾਈਨ ਕੀਤਾ ਜਾ ਰਿਹਾ। ਅੱਜ ਇਹਦੇ ਬਾਰੇ ਪਹਿਰੇਦਾਰ ਅਖਬਾਰ ਦੇ ਵਿੱਚ ਸਰਦਾਰ ਜਸਪਾਲ ਸਿੰਘ ਹੇਰਾ ਨੇ ਬਕਾਇਦਾ ਸੰਪਾਦਕੀ ਲਿਖੀ ਹੈ ਕਿ ਭਾਵੇਂ 20 ਫਰਵਰੀ ਵਾਲੇ ਦਿਨ ਤੱਕ, ਜਿਸ ਦਿਨ ਤੱਕ ਵੋਟਾਂ ਪੈ ਨਹੀਂ ਜਾਂਦੀਆਂ, ਸਿਰਫ ਵੋਟਾਂ ਦੀ ਗੱਲ ਹੀ ਹੋਣੀ ਹੈ, ਪਰੰਤੂ ਇਸ ਰੌਲੇ 'ਚ ਪੰਜਾਬ ਦੀਆਂ ਸੰਜੀਦਾ ਸਮੱਸਿਆਵਾਂ ਨੂੰ ਹਵਾ ਨਾ ਕਰ ਦਿੱਤਾ ਜਾਵੇ, ਇਹੋ ਸਾਡੀ ਚਿੰਤਾ ਹੈ। ਦਰਬਾਰ ਸਾਹਿਬ 'ਚ ਬੇਅਦਬੀ ਹੋਈ ਮਹੀਨੇ ਤੋਂ ਉੱਪਰ ਦਿਨ ਲੰਘ ਚੁੱਕੇ ਨੇ। ਬੇਅਦਬੀ ਕਰਨ ਵਾਲਾ ਦੁਸ਼ਟ ਪਾਪੀ ਸੰਗਤਾਂ ਦੇ ਗੁੱਸੇ ਦਾ ਸ਼ਿਕਾਰ ਹੋ ਗਿਆ, ਪਰੰਤੂ ਉਹ ਕੌਣ ਸੀ
उसकी लाश की शनाख्त नहीं हुई। सूबे के गृह मंत्री ने सिर्फ 2 दिनों च रिपोर्ट मंगी सी कि दिती गई या नहीं, किसी को नहीं पता। कि इस देश में कोई बंदा बिना शनाख्त तो भी रहिंदा है? कि इस देश की सुरक्षा को खतरा नहीं? श्रोमणी कमेटी ने की जांच की है? बेअदबी ਦੀਆਂ ਘਟਨਾਵਾਂ लगातार हो रही हैं। ਅੱਜ ਲੁਧਿਆਣਾ ਵਿੱਚ ਗੁਟਕਾ ਸਾਹਿਬ ਦੀ ਫਿਰ ਬੇਅਦਬੀ ਹੋ ਗਈ। ਕਿ ਹਰ ਮਾਨਸਿਕ ਰੋਗੀ ਨੂੰ ਬੇਅਦਬੀ ਲਈ ਗੁਰੂ ਗ੍ਰੰਥ ਸਾਹਿਬ ਜਾਂ ਗੁਟਕਾ ਸਾਹਿਬ ਹੀ ਦਿਖਾਈ ਦਿੰਦੇ ਨੇ? ਇਹਨਾਂ ਮਾਨਸਿਕ ਰੋਗੀਆਂ ਦੀ ਜਾਂਚ ਕਿਹੜਾ ਮਨੋਵਿਗਿਆਨ ਦਾ ਮਾਹਿਰ ਡਾਕਟਰ ਕਰਦਾ ਹੈ? ਇਹਨਾਂ ਰੋਗੀਆਂ ਦੇ ਪਿਛਲੇ ਰਿਕਾਰਡ ਜਾਂ ਇਲਾਜ ਦੀ ਕੀ ਡਿਟੇਲ ਹੁੰਦੀ ਹੈ? ਦੱਸੀ ਕਿਉਂ ਨਹੀਂ ਜਾਂਦੀ? ਬੇਅਦਬੀ ਨਿਰੰਤਰ ਹੋ ਰਹੀ ਹੈ, ਪਰ ਸਿਰ ਤੇ ਆਈਆਂ ਵਿਧਾਨ ਸਭਾ ਚੋਣਾਂ ਵਿੱਚ ਬੇਅਦਬੀ ਦਾ ਮੁੱਦਾ ਸਭ ਤੋਂ ਵੱਡਾ ਤੇ ਗੰਭੀਰ ਕਿਉਂ ਨਹੀਂ ਬਣਿਆ? ਕਿ ਸਿੱਖਾਂ ਲਈ ਗੁਰੂ ਸਾਹਿਬ ਦੀ ਬੇਅਦਬੀ ਆਮ ਗੱਲ ਹੋ ਗਈ ਹੈ? ਸਿੱਖਾਂ ਦੀਆਂ ਸਮੱਸਿਆਵਾਂ, ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਦੂਜਾ ਵੱਡਾ ਮਾਮਲਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੈ। ਪਰੰਤੂ ਅਫਸੋਸ ਹੈ ਕਿ ਜਿਹੜਾ ਵਿਅਕਤੀ ਪੰਜਾਬ 'ਚ ਆਪਣੀ ਸਰਕਾਰ ਬਣਾਉਣ ਦਾ ਸੁਪਨਾ ਲੈ ਰਿਹਾ, ਉਹੀ ਵਿਅਕਤੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਪੱਕੀ ਰਿਹਾਈ ਦੇ ਰਾਹ 'ਚ ਰੋੜਾ ਬਣਿਆ ਹੋਇਆ। ਸਿੱਖ ਕੌਮ ਦੀ ਹੋਂਦ ਨਾਲ ਭਾਵੇਂ ਸਿੱਖਾਂ ਦੀ ਵੱਖਰੀ ਅੱਡਰੀ ਆਜ਼ਾਦ ਹੋਣ ਦਾ ਮਾਮਲਾ ਵੀ ਜੁੜਿਆ ਹੋਇਆ ਹੈ, ਜਿਸ ਤੋਂ ਸਾਰੀ ਹਿੰਦੂਤਵੀ ਜਮਾਤ ਡਰਦੀ, ਕੰਬਦੀ ਤੇ ਤੜਫਦੀ ਹੈ, ਕਿਉਂਕਿ ਉਹਨੂੰ ਇਹ ਮੰਗ ਦੇਖ ਕੇ ਸਿੱਖ ਰਾਜ ਦੀ ਮੰਗ ਦੀ ਬੁਨਿਆਦ ਲੱਗਦੀ, ਜਿਸ ਕਾਰਨ ਇਹ ਸਾਰੇ ਆਂਦਿਆਂ ਚੁੱਪ ਵੱਟ ਜਾਣਾ ਸਮਝ ਚਾਹੁੰਦਾ। ਪਰੰਤੂ ਗੁਰੂ ਸਾਹਿਬ ਦੀ ਬੇਅਦਬੀ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਚੋਣ ਮੈਦਾਨ ਵਿੱਚ, ਚੋਣ ਮੁੱਦਿਆਂ 'ਚ ਪਹਿਲਾ ਥਾਂ ਨਾ ਮਿਲਣਾ ਨਿਰਾਸ਼ਾਜਨਕ ਹੈ, ਹੈਰਾਨੀਜਨਕ। ਇਸ ਤੋਂ ਸਾਫ਼ ਅਤੇ ਸਪਸ਼ਟ ਹੈ ਕਿ ਸਿੱਖਾਂ ਦੀ ਜਨਮ ਭੂਮੀ ਤੇ ਕਰਮ ਭੂਮੀ ਵੀ ਹੁਣ ਸਿੱਖਾਂ ਦੀ ਸਾਰ ਲੈਣ ਵਾਲੀ ਨਹੀਂ ਰਹੀ। ਅਸੀਂ ਵਾਰ-ਵਾਰ ਇਹ ਵਧਾਈ ਦੇ ਰਹੇ ਹਾਂ ਕਿ ਸਿੱਖਾਂ ਨੂੰ ਵੱਖਰਾ ਰਾਜ ਦੇਣ ਦੀ ਥਾਂ ਪੰਜਾਬ ਨੂੰ ਸਿੱਖਾਂ ਲਈ ਬੇਗਾਨੀ ਧਰਤੀ ਬਣਾਉਣ ਦੀ ਨਾਪਾਕ ਕੋਸ਼ਿਸ਼ ਸ਼ੁਰੂ ਹੋ ਚੁੱਕੀ ਹੈ। ਇਸ ਲਈ ਅਸੀਂ ਵਾਰ-ਵਾਰ ਹੋਕਾ ਦੇ ਰਹੇ ਹਾਂ ਕਿ ਸਿੱਖੋ ਜਾਗੋ, ਜੇ ਅੱਜ ਵੀ ਸੁੱਤੇ ਰਹੇ ਤਾਂ ਬਹੁਤ ਦੇਰ ਹੋ ਜਾਵੇ। ਜਿਹੜੀ ਚਿੰਤਾ ਸਰਦਾਰ ਜਸਪਾਲ ਸਿੰਘ ਹੇਰਾ ਨੇ ਜ਼ਾਹਿਰ ਕੀਤੀ ਆ, ਇਹ ਅੱਜ ਦੇ ਨੌਜਵਾਨਾਂ ਨੇ ਬਹੁਤ ਸੁਹਿਰਦਤਾ ਨਾਲ, ਦ੍ਰਿੜਤਾ ਨਾਲ ਇਹ ਮਾਮਲਾ ਹੱਥ 'ਚ ਲਿਆ ਹੋਇਆ। ਅਸੀਂ ਕਿਉਂਕਿ ਮੀਡੀਆ ਦੇ ਰਾਹੀਂ ਕੌਮ ਦੀ ਗੱਲ ਜਿਹੜੀ ਆ ਉਹ ਲੋਕਾਂ ਤੱਕ, ਪੰਥ ਤੱਕ, ਸੰਗਤਾਂ ਤੱਕ ਲੈ ਕੇ ਜਾਣੀ ਹੁੰਦੀ। ਅਸੀਂ ਇਸ ਗੱਲ ਦੇ ਉੱਤੇ ਬੜੀ ਗੰਭੀਰਤਾ ਦੇ ਨਾਲ ਵਿਚਾਰ ਕੀਤਾ ਕਿ ਜੇਕਰ ਸਿੱਖ ਆਵਾਜ਼ ਨੂੰ ਇਸ ਤਰੀਕੇ ਨਾਲ ਦਰੜ ਦਿੱਤਾ ਜਾਵੇਗਾ, ਰਿਸਪੌਂਸ ਨਹੀਂ ਕੀਤਾ ਜਾਵੇਗਾ, ਤਾਂ ਮਾਹੌਲ ਜਿਹੜਾ ਹੈ ਉਹ ਹੋਰ ਖਤਰਨਾਕ ਹੋਵੇਗਾ। ਆਮ ਆਦਮੀ ਪਾਰਟੀ ਨੂੰ ਇਹ ਗੱਲ ਐਲਾਨੀਆ ਤੌਰ ਤੇ ਮੰਨਣੀ ਪਊਗੀ ਕਿ ਬੇਸ਼ੱਕ ਕੇਜਰੀਵਾਲ ਨੇ ਅੱਡ-ਅੱਡ ਮੌਕਿਆਂ ਉੱਤੇ ਪ੍ਰੋਫੈਸਰ ਭੁੱਲਰ ਦੀ ਰਿਹਾਈ ਲਈ ਆਹ ਨਾਅਰਾ ਮਾਰਿਆ ਹੈ, ਪਰ ਹੁਣ ਉਹਨੇ 4 ਵਾਰ ਵਾਕਿਆ ਹੀ ਇਸ ਕੇਸ ਨੂੰ, ਇਸ ਫਾਈਲ ਨੂੰ ਰੱਦ ਕੀਤਾ ਹੈ। ਉਹਦੇ ਕਾਰਨ ਵੀ ਦੱਸਣੇ ਪੈਣਗੇ ਤੇ ਨਾਲ ਹੀ ਇਹ ਵੀ ਗੱਲ ਕਿ ਪੰਜਾਬ ਦੇ ਲੋਕਾਂ ਨੂੰ ਯਕੀਨ ਦਿਵਾਉਣ ਦਾ ਮਸਲਾ ਹੱਲ ਨਹੀਂ ਹੋਣ ਵਾਲਾ। ਇਹ ਰਿਹਾਈ ਜਿਹੜੀ ਆ ਉਹ ਹਰ ਹੀਲੇ ਕਰਨ ਤੋਂ ਬਾਅਦ ਹੀ ਕੋਈ ਅਗਲੀ ਗੱਲ ਜਿਹੜੀ ਆ ਹੋ ਸਕਦੀ ਹੈ। ਜੇਕਰ ਆਮ ਆਦਮੀ ਪਾਰਟੀ ਨੇ ਸਹੀ ਰਾਹ ਨਾ ਫੜਿਆ ਤੇ ਜਿਹੜੇ ਰਾਹ ਤੇ ਇਸ ਵੇਲੇ ਚੱਲਿਆ ਜਾ ਰਿਹਾ, ਇਹ ਬਹੁਤ ਖਤਰਨਾਕ ਹੋਏਗਾ। ਇਹ ਬਾਰ-ਬਾਰ ਸਮਝ ਲੈਣਾ ਚਾਹੀਦਾ ਕਿ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਵਿੰਗ ਨੇ ਸਿੱਖ ਜਜ਼ਬਾਤਾਂ ਨੂੰ ਚੜਾਉਣ ਵਾਲਾ ਕੰਮ, ਜਿਵੇਂ ਕਿਸਾਨ ਸੰਘਰਸ਼ ਦੌਰਾਨ ਬੀਜੇਪੀ ਦੇ ਗੋਦੀ ਮੀਡੀਆ ਨੇ, ਭਗਵੇਂ ਬ੍ਰਿਗੇਡ ਨੇ ਉਸ ਮੌਕੇ ਕਿਸਾਨੀ ਨੂੰ ਤੇ ਸਿੱਖੀ ਨੂੰ ਚੁਣੌਤੀ ਦਿੱਤੀ ਸੀ, ਉਹੋ ਜਿਹਾ ਹਿਸਾਬ ਕਿਤਾਬ ਹੁਣ ਆਮ ਆਦਮੀ ਪਾਰਟੀ ਨੇ ਫੜ ਲਿਆ ਵਾ। ਤੇ ਇਹ ਬਿਮਾਰੀ ਜਿਹੜੀ ਆ ਇਹ ਤੋਂ ਪਹਿਲਾਂ ਕਿ ਹੱਥੋਂ ਨਿਕਲ ਜਾਵੇ, ਆਮ ਆਦਮੀ ਪਾਰਟੀ ਨੂੰ ਚਾਹੀਦਾ ਕਿ ਆਪਦੇ ਉਹਨਾਂ ਚੇਲੇ ਚਪਟਿਆਂ ਨੂੰ ਵਰਜ ਲਵੇ, ਕਿਉਂਕਿ ਸਾਡੇ ਨੋਟਿਸ ਵਿੱਚ ਜੋ ਕੁਝ ਆਇਆ ਉਹ ਬਹੁਤ ਜ਼ਿਆਦਾ ਸ਼ਰਮਨਾਕ। ਪ੍ਰੋਫੈਸਰ ਭੁੱਲਰ ਜਾਂ ਸਿੱਖ ਸੰਘਰਸ਼ ਦੇ ਯੋਧੇ ਆ ਜਿਹੜੇ, ਉਹ ਕੌਮ ਦਾ ਸਰਮਾਇਆ ਨੇ, ਕੌਮ ਦਾ ਮਾਣ ਹੈ। ਉਹਨਾਂ ਦੀ ਸ਼ਾਨ ਦੇ ਖਿਲਾਫ ਇਹੋ ਜਿਹੀਆਂ ਹਰਕਤਾਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ ਨੂੰ ਸੈਂਟਰ ਦੇ ਵਿੱਚ, ਕੇਂਦਰ ਦੇ ਵਿੱਚ ਲਿਆਉਣ ਦੇ ਯਤਨ ਜਿਹੜੇ ਆ ਉਹ ਸਿੱਖ ਜਥੇਬੰਦੀਆਂ ਵੱਲੋਂ ਹੋ ਰਹੇ ਆ। ਤੇ ਜਿਹੜੀਆਂ ਸਿਆਸੀ ਧਿਰਾਂ ਦਾ ਇੱਥੇ ਆਪਾਂ ਪਹਿਲਾਂ ਚਰਚਾ ਕਰਦੇ ਹਟੇ ਆ ਕਿ ਬਾਦਲ ਦਲ ਨੂੰ ਤਾਂ ਕੋਈ ਲੋੜ ਹੀ ਨਹੀਂ, ਕਿਉਂਕਿ ਉਹ ਤਾਂ ਫਸਦੇ ਇਸ ਗੱਲ ਦੇ ਵਿੱਚ। ਦੂਜੇ ਹੈਗੇ ਆ ਕਾਂਗਰਸੀਏ, ਉਹਨਾਂ ਨੇ ਵੀ ਨਹੀਂ ਗੱਲ ਕਰਨੀ।
ਆਮ ਆਦਮੀ ਪਾਰਟੀ ਇਕੱਲੀ ਉਹ ਬਚਦੀ ਆ ਜਿਹਨੂੰ ਇਸ ਮਸਲੇ ਉੱਤੇ ਆਪਦੀ ਕੋਈ ਨੀਤੀ ਜਿਹੜੀ ਆ ਉਹ ਸਾਹਮਣੇ ਲਿਆਉਣੀ ਪਊ। ਪਰ ਬੜੀ ਬਦਕਿਸਮਤੀ ਹੈ ਕਿ ਆਮ ਆਦਮੀ ਪਾਰਟੀ ਵੱਲ ਹੀ ਸਾਰਾ ਸਿੱਖ ਜਗਤ ਆਸ ਭਰੀਆਂ ਨਜ਼ਰਾਂ ਨਾਲ ਦੇਖ ਰਿਹਾ, ਤੇ ਸਭ ਤੋਂ ਜ਼ਿਆਦਾ ਇਸ ਵੇਲੇ ਅਕਿਰਤ ਘਣਤਾ ਜਿਹੜੀ ਆ ਉਹ ਇਹ ਪਾਰਟੀ ਦਿਖਾ ਰਹੀ ਹੈ। ਇਸ ਮਸਲੇ ਉੱਤੇ ਆਮ ਆਦਮੀ ਪਾਰਟੀ ਨੂੰ ਆਪਦਾ ਧਿਆਨ ਜਿਹੜਾ ਹੈ ਉਹ ਦੇਣਾ ਪਊਗਾ। ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਮਸਲਿਆਂ ਦੇ ਸਮੇਤ ਹੋਰ ਬਹੁਤ ਸਾਰੇ ਜਿਹੜੇ ਅਹਿਮ ਮੁੱਦੇ ਆ ਉਹਨਾਂ ਦੇ ਉੱਤੇ ਚਰਚਾ ਕਰਾਉਣ ਦੇ ਲਈ ਆਪਾਂ ਇਸ ਪ੍ਰੋਗਰਾਮ ਰਾਹੀਂ ਜੁੜਦੇ ਰਹਾਂਗੇ। ਹੁਣ ਇੱਥੇ ਸਮਾਪਤੀ ਕਰਦੇ ਹਾਂ, ਕੱਲ ਫੇਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।